ਪਾਕਿਸਤਾਨੀ ਪੰਜਾਬ ਅੰਦਰ ਪੰਜਾਬੀ ਪ੍ਰਚਾਰ ਨੇ ਪੰਜਾਬੀ ਦੇ ਪੜ੍ਹਾਏ ਜਾਣ ਦੀ ਮੂਵਮੈਂਟ ਜਿਹੜੀ 8 ਸਾਲ ਪਹਿਲੇ ਸ਼ੁਰੂ ਕੀਤੀ ਸੀ, ਅੱਜ ਉਹ ਪੰਜਾਬੀ ਪੜ੍ਹਾਓ ਤਹਿਰੀਕ ਦੇ ਵਿੱਚ ਬਦਲ ਚੁੱਕੀ ਹੈ। ਇਸ ਪੰਜਾਬੀ ਪੜ੍ਹਾਓ ਤਹਿਰੀਕ ਦੇ ਵਿੱਚ ਦਰਜਨਾਂ ਪੰਜਾਬੀ ਸ਼ਾਮਿਲ ਹੋ ਚੁੱਕੀਆਂ ਹਨ, ਜਿਨ੍ਹਾਂ ਦਾ ਇੱਕੋ ਹੀ ਨਾਅਰਾ ਹੈ ਕਿ ਪੰਜਾਬ ਦੇ ਵਿੱਚ ਪੰਜਾਬੀ ਪੜ੍ਹਾਈ ਜਾਵੇ। ਕੱਲ੍ਹ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਲਾਹੌਰ ਪ੍ਰੈਸ ਕਲੱਬ ਦੀ ਸਾਂਝ ਨਾਲ ਇੱਕ ਸੈਮੀਨਾਰ ਦਾ ਇਨਕਾਦ ਕੀਤਾ ਗਿਆ, ਜਿਸ ਵਿੱਚ ਨੂਨ ਲੀਗ, ਪੀਪਲਜ਼ ਪਾਰਟੀ ਔਰ PTI ਦੇ ਉੱਘੇ ਲੀਡਰਾਂ ਨੇ ਨਾ ਸਿਰਫ ਸ਼ਿਰਕਤ ਕੀਤੀ, ਬਲਕਿ ਪੰਜਾਬੀ ਸਕਾਲਰ ਨੇ ਉੱਥੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੰਜਾਬ ਦੇ ਅੰਦਰ ਹਰ ਸੂਰਤ ਪੰਜਾਬੀ ਪੜ੍ਹਾਈ ਜਾਏ। ਕਿ ਭਾਵੇਂ ਕੋਈ ਜਿੰਨੀ ਵੀ ਔਖੀ ਤੋਂ ਔਖੀ ਗੱਲ ਕਰਨੀ ਹੈ, ਅਗਰ ਉਹ ਕਹਿਣ ਲੱਗਿਆ ਤੁਸੀਂ ਉਹਨੂੰ ਆਪਦੀ ਜ਼ੁਬਾਨ 'ਚ ਕਹਿ ਪਾ ਰਹੇ ਹੋ ਨਾ, ਤਾਂ ਜ਼ਿਆਦਾ ਪੁਰਅਸਰ ਹੈ। ਬਹੁਤ ਅੱਛਾ। ਮੇਰਾ ਇਹ ਖਿਆਲ ਹੈ ਕਿ ਇਸ ਸੂਬੇ ਦੇ ਲੋਕਾਂ ਲਈ, ਇਸ ਜ਼ੁਬਾਨ ਦੀ ਬਿਹਤਰੀ ਲਈ, ਇੱਥੋਂ ਦੀ ਇਸ ਸ਼ਨਾਖਤ ਲਈ ਬਹੁਤ ਸਾਰੀਆਂ ਉਹ ਗਲਤੀਆਂ ਨੇ ਜਿਹੜੀਆਂ ਪਿਛਲੇ 70-72 ਸਾਲ 'ਚ ਹੋਈਆਂ ਨੇ। ਇਹਦੀ ਜਿਹੜੀ ਅਸਲ ਜਿੱਤ ਹੈ ਕਿ ਯਾਨੀ ਜਿੰਨੇ ਇਹਦੀਆਂ ਇਕਾਈਆਂ ਦੇ ਵਿੱਚ ਬੈਠਣ ਵਾਲੇ, ਹਰ ਜਗ੍ਹਾ ਹਰ ਜ਼ੁਬਾਨ ਦੀ ਇੱਕ ਆਪਣੀ ਇੱਕ ਹੈਸੀਅਤ ਔਰ ਸ਼ਨਾਖਤ ਹੈ, ਅਤੇ ਮੇਰੀ ਜ਼ੁਬਾਨ ਦੀ ਹੈਸੀਅਤ ਔਰ ਸ਼ਨਾਖਤ ਕਿਆ ਸਿਰਫ ਇਸੇ ਵਾਸਤੇ ਖ਼ਤਮ ਹੁੰਦੀ ਰਹੇਗੀ ਕਿ ਮੈਂ ਨਾ ਉਹਨੂੰ ਆਪਦੇ ਨਿਸਾਬ ਦਾ ਹਿੱਸਾ ਬਣਾ ਪਾਇਆ, ਨਾ ਮੈਂ ਉਹਦੇ 'ਤੇ ਗੱਲ ਕਰਨ ਲਈ ਅਸੈਂਬਲੀ 'ਚ ਇਜਾਜ਼ਤ ਲੈਣੀ ਪਵੇ, ਅਤੇ ਮੈਂ ਆਪਣੀ ਪੰਜਾਬ ਅਸੈਂਬਲੀ 'ਚ ਖਲੋ ਕੇ ਪੰਜਾਬੀ 'ਚ ਗੱਲ ਨਹੀਂ ਕਰ ਸਕਦਾ। ਅਜੀਬ ਹੈਰਾਨਗੀ ਦੀ ਗੱਲ ਹੈ। ਜੇ ਕੋਈ ਮੈਂ ਉੱਥੇ ਅਦਾਰਾ ਕਾਇਮ ਕਰਨ ਲੱਗਾ ਅਤੇ ਉਹਦੀ ਇਮਾਰਤ ਦੀ ਸ਼ਨਾਖਤ, ਉਹਦੀ ਇਮਾਰਤ ਦੀ ਸਾਖਤ, ਉਸ ਇਮਾਰਤ ਦਾ ਦੇਖਿਆ ਜਾਣਾ ਕਿ ਉਹ ਕਿੰਝ ਦੀ ਲੱਗੇਗੀ, ਕਿ ਨਜ਼ਰ ਪੈਂਦਿਆਂ ਹੀ ਮੈਨੂੰ ਉਹਦੇ 'ਚ ਕੋਈ ਪੰਜਾਬੀ ਤਾਸੁਰ ਮਿਲੇਗਾ? ਕਤਨ ਨਹੀਂ। ਗਲਤੀਆਂ ਬੇਸ਼ੁਮਾਰ ਨੇ। ਜ਼ਰੂਰਤ ਹੈ ਕਿ ਇਹਦੇ 'ਤੇ ਸਿਆਸੀ ਜਮਾਤਾਂ ਔਰ ਸਾਰੇ ਮਿਲ ਕੇ ਅਸੀਂ ਇੱਕ ਕੋਸ਼ਿਸ਼ ਕਰੀਏ। ਗੱਲਬਾਤ ਡੈਫੀਨੇਟਲੀ ਏਜੰਡਾ ਇੱਕੋ ਹੈ, ਮੋਟਿਵ ਇੱਕੋ ਹੈ ਕਿ ਪੰਜਾਬੀ ਨੂੰ ਪੜ੍ਹਾਇਆ ਜਾਵੇ। ਪੰਜਾਬੀ ਨੂੰ ਨਹੀਂ ਪੜ੍ਹਾਇਆ ਜਾਂਦਾ ਤੇ ਨੁਕਸਾਨ ਕੀ ਹੈ ਪੰਜਾਬ ਦਾ, ਇਹ ਉਹਨਾਂ ਲੋਕਾਂ ਨੂੰ ਵੀ ਸੋਚਣ ਦੀ ਜ਼ਰੂਰਤ ਹੈ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਲੋਕ ਨੇ, ਔਰ ਉਹ ਲੋਕ ਜਿਹੜੇ ਪੰਜਾਬ ਦੇ ਮੁਹਾਰ ਜਿਨ੍ਹਾਂ ਦੇ ਹੱਥ ਦੇ ਵਿੱਚ ਹੈ। ਅਗਰ ਪੰਜਾਬੀ ਅੱਜ ਨਹੀਂ ਪੜ੍ਹਾਈ ਜਾਂਦੀ ਤੇ ਆਉਣ ਵਾਲੇ ਵੇਲੇ ਦੇ ਵਿੱਚ ਸਾਨੂੰ ਪੰਜਾਬ ਦਾ ਫਿਊਚਰ ਬਹੁਤ ਤਾਰੀਕ ਨਜ਼ਰ ਆਉਣਾ ਹੈ। ਦੁਨੀਆ ਦੀ ਕੋਈ ਬੋਲੀ, ਕਿਸੇ ਵੀ ਕੌਮ ਦੀ ਗੈਰ ਬੋਲੀ ਨਾ ਉਹ ਤਾਰੀਖ ਲਿਖ ਸਕਦੀ ਹੈ, ਨਾ ਉਹ ਕਲਚਰ ਲਿਖ ਸਕਦੀ ਹੈ, ਨਾ ਉਹ ਰਹਿਤਲ ਦੀ ਨੁਮਾਇੰਦਾ ਹੋ ਸਕਦੀ ਹੈ। ਪੰਜਾਬੀ ਰਹਿਤਲ ਇਹ ਨਹੀਂ ਹੈ ਕਿ 200 ਸਾਲ ਪਹਿਲੇ ਤਰਤੀਬ ਦਿੱਤੀ ਗਈ ਹੈ। ਪੰਜਾਬੀ ਰਹਿਤਲ ਹਜ਼ਾਰਾਂ ਸਾਲਾਂ ਦੀ ਰਹਿਤਲ ਹੈ, ਔਰ ਇਸ ਰਹਿਤਲ ਦੇ ਅਮਨ ਪਸੰਦ ਫਲਸਫੇ ਤੇ ਸਾਨੂੰ ਨਾ ਸਿਰਫ ਮਾਣ ਹੈ ਬਲਕਿ ਫਖਰ ਹੈ, ਔਰ ਇਸ ਫਖਰ ਨੂੰ ਕਿਸ ਤਰੀਕੇ ਦੇ ਨਾਲ ਡਿਫੇਮ ਕੀਤਾ ਗਿਆ ਇਹਦਾ ਵੀ ਸਾਨੂੰ ਪਤਾ ਹੈ। ਆਜ਼ਾਦੀਆਂ ਦੇ ਮਿਲਣ ਤੋਂ ਬਾਅਦ ਜੋ ਇੱਥੇ ਸਿਚੁਏਸ਼ਨ ਪੰਜਾਬੀ ਦੇ ਨਾਲ ਹੁੰਦੀ ਹੈ, ਇਹ ਬਹੁਤ ਬੁਰਾ ਵਰਤਾਓ ਪੰਜਾਬੀ ਦੇ ਨਾਲ ਕੀਤਾ ਜਾ ਰਿਹਾ ਹੈ। ਪੰਜਾਬ ਦੇ ਆਪਣੇ ਜੰਮੇ ਜਾਏ ਉਹ ਪੰਜਾਬੀ ਦੇ ਖਿਲਾਫ ਹੈ। ਇੱਥੇ ਗੈਰ ਬੋਲੀ, ਗੈਰ ਕਲਚਰ, ਉਹਦਾ ਰਾਜ, ਹਮਲਾ ਆਵਰਾ ਦੀਆਂ ਸੋਚਾਂ ਇੱਥੇ ਅਡਾਪਟ ਇਹ ਲੋਕ ਕਰ ਰਹੇ, ਲੇਕਿਨ ਜਿਹੜੀ ਆਪਣੀ ਬੋਲੀ ਦੇ ਹੀਰੋਜ਼ ਹੈ ਉਹਨਾਂ ਦਾ ਕਿਤੇ ਜ਼ਿਕਰ ਨਹੀਂ ਆਉਂਦਾ। ਸੋ ਇਹਦਾ ਜ਼ਿਕਰ ਉਸ ਵੇਲੇ ਹੋਏਗਾ ਜਦੋਂ ਪੰਜਾਬ ਦੇ ਅੰਦਰ ਪੰਜਾਬੀ ਪੜ੍ਹਾਈ ਜਾਏਗੀ। ਪੰਜਾਬੀ ਪੜ੍ਹਾਈ ਲਈ ਪੰਜਾਬੀ ਤਨਜ਼ੀਮਾਂ ਕੀ ਕਰ ਸਕਦੀਆਂ ਸੀ, ਇਹ ਬੜੀ ਲੰਬੀ ਦਾਸਤਾਨ ਹੈ। ਪਾਕਿਸਤਾਨ ਦੇ ਬਣਨ ਤੋਂ ਹੁਣ ਤੱਕ ਜਿਤਨੀ ਮੂਵਮੈਂਟ ਚੱਲੀ ਹੈ, ਇਹ ਸਭ ਦੇ ਸਾਹਮਣੇ ਹੈ। ਇਹ ਖਾਲਿਸ ਅਵਾਮੀ ਮੂਵਮੈਂਟ ਹੈ, ਨਾ ਕਿ ਕਿਸੇ ਪੋਲੀਟੀਕਲ ਪਾਰਟੀ ਦਾ ਕੋਈ ਏਜੰਡਾ ਹੈ, ਨਾ ਹੀ ਕਿਸੇ ਪੋਲੀਟੀਕਲ ਪਾਰਟੀ ਦਾ ਕੋਈ ਗਰੁੱਪ ਬਣਿਆ ਹੈ ਕਿ ਜਿਹਨੂੰ ਆਪੋਜੀਸ਼ਨ ਹਕੂਮਤ ਦੇ ਖਿਲਾਫ ਇਸਤੇਮਾਲ ਕਰੇ ਜਾਂ ਹਕੂਮਤ ਆਪੋਜੀਸ਼ਨ ਦੇ ਖਿਲਾਫ ਇਸ ਨੂੰ ਇਸਤੇਮਾਲ ਕਰੇ। ਖਾਲਿਸ ਜਿਹੜੀ ਅਵਾਮੀ ਲਹਿਰ ਹੈ ਉਹ ਇਹ ਦੱਸਦੀ ਹੈ, ਔਰ ਮੁਸਲਸਲ ਲਹਿਰ ਇਹ ਦੱਸਦੀ ਹੈ ਕਿ ਪੰਜਾਬ ਦਾ ਅਵਾਮੀ ਮਸਲਾ ਸਭ ਤੋਂ ਵੱਡਾ ਪੰਜਾਬੀ ਦਾ ਨਾਮ ਪੜ੍ਹਾਇਆ ਜਾਣਾ ਹੈ। ਇਸ ਨੂੰ ਕਿਸ ਨੇ ਪੜ੍ਹਾਉਣਾ ਹੈ? ਸੁਪਰੀਮ ਕੋਰਟ ਇਸ ਤੇ ਫੈਸਲਾ ਦੇ ਚੁੱਕੀ ਹੈ, ਹਾਈ ਕੋਰਟ ਇਸ ਤੇ ਫੈਸਲਾ ਦੇ ਚੁੱਕੀ ਹੈ। ਸੋ ਪਿੱਛੇ ਰਹਿੰਦਾ ਕੀ ਹੈ? ਪਿੱਛੇ ਰਹਿ ਗਈ ਹਕੂਮਤ ਔਰ ਆਪੋਜੀਸ਼ਨ। ਆਪੋਜੀਸ਼ਨ ਵੀ ਇਸ ਤੇ ਗੱਲ ਨਹੀਂ ਕਰਦੀ ਔਰ ਹਕੂਮਤ ਵੀ ਨਹੀਂ ਗੱਲ ਕਰਦੀ। ਜਦੋਂ ਹਾਈ ਕੋਰਟ ਦਾ ਫੈਸਲਾ ਆना है तो जितनी ब्यूरोक्रेसी है उस तक ਅਸੀਂ ਉਸ ਫੈਸਲੇ ਦੀ ਕਾਪੀਆਂ ਪਹੁੰਚਾਈਆਂ ਹਨ, ਲੇਕਿਨ ਅੱਜ ਤੱਕ ਉਸ ਤੇ ਕੁਝ ਨਹੀਂ ਹੋ ਸਕਦਾ। ਪੀਸਫੁਲੀ ਅਸੀਂ ਜੋ ਕਰ ਸਕਦੇ ਹਾਂ, ਅੱਜ ਵੀ ਅਸੀਂ ਇੱਥੇ ਇਕੱਠੇ ਹਾਂ ਔਰ ਅਸੀਂ ਹਮੇਸ਼ਾ ਇਕੱਠੇ ਇਸ ਲਈ ਹੁੰਦੇ ਰਹਾਂਗੇ, ਔਰ ਇਹ ਡਿਮਾਂਡ ਸਾਡੀ ਰਹੇਗੀ ਪੰਜਾਬ ਸਰਕਾਰ ਤੋਂ ਰਹੇਗੀ। ਅੱਜ ਪੰਜਾਬ ਸਰਕਾਰ ਦੇ ਨੁਮਾਇੰਦੇ ਸਾਡੇ ਕੋਲ ਬੈਠੇ ਹੈ, ਇੱਕੋ ਹੀ ਮੰਗ ਹੈ, ਕੋਈ ਦੂਜੀ ਤੀਜੀ ਮੰਗ ਨਹੀਂ ਹੈ। ਦੇਖੋ ਇੱਥੇ ਅਗਰ ਤੇ ਇਹਨਾਂ ਲੋਕਾਂ ਆਪਣੇ ਕੋਈ ਫਾਇਦੇ ਦੀ ਗੱਲ ਕਰਨੀ ਹੈ, ਇਹ ਕੋਈ ਆਪਣੇ ਲਈ ਕੋਈ ਬਾਰੀਆਂ ਚੌੜੀਆਂ ਗਰਾਂਟਾਂ ਮੰਗ ਰਹੇ ਤੇ ਫਿਰ ਤਾਂ ਤੁਸੀਂ ਇਹਦਾ ਸਿੱਧਾ ਰਿਫਿਊਜ਼ਲ ਦਿਓ। ਲੇਕਿਨ ਜਦੋਂ ਅਗਰ ਕੌਮੀ ਮਸਲਾ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ, ਅਵਾਮੀ ਮਸਲਾ ਹੈ, ਤੇ ਇਸ ਨੂੰ ਸੋਚਣਾ ਚਾਹੀਦਾ ਹੈ। ਇਹਦੇ ਵਿੱਚ ਹੀ ਪੰਜਾਬ ਦਾ ਭਲਾ ਹੈ। ਤੁਹਾਡੀ ਮੰਗ ਨਹੀਂ, ਇਹ ਮੇਰੀ ਵੀ ਮੰਗ ਹੈ। मैं बैठा थे
ਮੇਰਾ ਦਿਲ ਉੱਥੇ ਸੀ। ਮੈਂ ਤੁਹਾਡੇ ਨਾਲ ਤੁਹਾਡੀ ਆਵਾਜ਼ ਬੁਲੰਦ ਕਰਾਂ ਨੂੰ ਤੌਫੀਕ ਦੇ ਕਿਉਂਕਿ ਪੰਜਾਬ ਸਾਡੀ ਮਾਂ ਹੈ ਤੇ ਮਾਂ ਬੋਲੀ ਨੂੰ ਅਸੀਂ ਅੱਗੇ ਲੈ ਕੇ ਜਾਣਾ। ਮੈਂ ਇੱਕ ਦੋ ਗੱਲਾਂ ਤੁਹਾਨੂੰ ਦੱਸਦੇ ਮੈਂ ਸਮਝ ਲਾਂ ਅਸੀਂ ਪੰਜਾਬੀ ਜ਼ੁਬਾਨ ਦੇ ਮੁਜਰਮ ਉਹਦੀ ਗੱਲ ਉਹਦੀ ਵਜ੍ਹਾ ਇਹ ਹੈ ਕਿ ਅਸੀਂ ਬਾਬਾ ਠੀਕ ਹੈ ਇਹਨੂੰ ਭੁਲਾ ਬੈਠੇ ਤੇ ਸਭ ਤੋਂ ਵੱਡਾ ਮੁਝੇ ਮੈਂ ਤੇ ਮੇਰੇ ਨਾਲ ਦੇ ਲੋਕੀ ਅਸੀਂ ਆਪਣੇ ਘਰਾਂ 'ਚ ਉਰਦੂ ਬੋਲਦੇ ਸਾਡੇ ਕੋਲ ਸਾਡੇ ਵੀਰਾਂ ਉਹ ਪੰਜਾਬੀ ਦਾ ਵਾਕਿਆ ਜਿਹੜੀ ਅਸੀਂ ਕਰਦੇ ਸੀ ਮੈਂ ਸਮਝਦਾ ਸਾਡਾ ਕਸੂਰ ਹੈ। ਇਹ ਪਹਿਲੀ ਗੱਲ ਅਸੀਂ ਸਮਝ ਲਈਏ ਕਿ ਸਾਡੀ ਅਸਲ ਤਾਲੀਮ ਤੇ ਸਾਡੀ ਮਾਂ ਬੋਲੀ 'ਚ ਹੈ ਪਰ ਅਸੀਂ ਉਹਨੂੰ ਹੁਣ ਸਕੂਲਾਂ 'ਚ ਲੈ ਗਏ। ਅੱਛਾ ਇੱਕ ਆਦੀ ਗੱਲ ਮੈਂ ਤੁਹਾਨੂੰ ਹੋਰ ਮੈਂ ਸੋਚ ਰਿਹਾ ਸੀ ਮੈਨੂੰ ਆਪਣੇ ਤੇ ਨਦਾਮਤ ਦਾ ਅਹਿਸਾਸ ਹੋਇਆ। ਮੈਂ ਕਿਹਾ ਮੇਰੇ ਜਿਹੜੇ ਆਪਣੇ ਪੁੱਤਰ ਨੇ अगर वो वारिस शाह नहीं समझे, वो गुरु नानक को नहीं समझे, वो बाबा बुल्ले शाह को नहीं समझे, वो सुल्तान बाबू को नहीं समझे, तो हमारे कुछ नहीं। लेकिन अखीर में सिर्फ एक गल करूँगा, एक शेर है, माँ बोली जब भूल जाओगे, माँ बोली जब भूल जाओगे, कखा मंगो रोल जाओ। पंजाब नूं ते पंजाबी नूं कोई खतरा नहीं, जे खतरा है तो सिर्फ पंजाबियों तो खतरा है। साडी मुखालफत ना सिंधी करता है, ना बलोची करता है, ना पठान करता है, ना कश्मीरी करता है। साडी मुखालफत पंजाब दे वो कुंद देन गुलाम करते हैं तो यही वजह है कि अज पंजाबी का जड़ा है दुनिया भर दे विच जिहड़ी 20 करोड़ तो ज़्यादा लोगों की ज़बान है वो पाकिस्तान दे विच मकामी सतह से कोई तवज्जो नहीं दी गई उस ज़बान नूं। एडी मोटी डिक्शनरी दे विच ते अगर वो 6000 लफज उस बच्चे नूं लिखने और पढ़ने दसते जान ते ओहदा विजन भी बनेगा, ओहदी जुबान भी रिच हो जाएगी, और दुनिया दी होर जुबानां सीखण जोगा भी हो जाएगा। सो सब तो बुनियादी गल है कि जेहड़ी जुबान बच्चा स्कूल लैके गया दुनिया के लिंग्विस्टिक्स भी एक है 6000 लफज नूं लिखने और पढ़ने दसो और साडी 60 to 70% पॉपुलेशन पिंडां च अर्बन सोसाइटी नूं असीं पूरा पंजाब और एक कुछ भी गलत मुतालबा नहीं है। ये साढ़े सिर ते कुछ के नहीं सी लाया पंजाब के उत्तर मतलब उर्दू या अंग्रेजी नूं साढ़े ते नाफिज किया गया किसी आवाम किसी लोगों को पीछे थी। अज ये कहते हैं स्ट्रेंथ शो करो, ये मांग भी सीधी सीधी इल्मी मामला है, फिक्री मामला है, दानिश और अकल का मामला है, इस कौम की तरक्की का मामला है। पंजाब के अंदर इतनी अनपढ़ता क्यों है उन्होंने मुकाण का मामला है। सो साढ़े ਜਿਹੜੇ ਐਡਵਾਈਜ਼ਰ ਟੂ ਚੀਫ ਮਿਨਿਸਟਰ ਨੇ ਉਹ ਜ਼ਾਹਿਰ ਹੈ ਉਹਨਾਂ ਦਾ ਰਾਬਤਾ ਵਜ਼ੀਰ ਤਾਲੀਮ ਨਾਲ ਵੀ ਹੋਏਗਾ, ਉਹਨਾਂ ਤੱਕ ਵੀ ਇਹ ਗੱਲ ਪਹੁੰਚਾਉਣ ਅਸੈਂਬਲੀ ਦਾ ਇਹ ਬਿੱਲ ਲੈ ਕੇ ਆਉਣ ਔਰ ਪੰਜਾਬ ਦੇ ਅੰਦਰ ਪੰਜਾਬੀ ਜ਼ੁਬਾਨ ਨੂੰ ਪਹਿਲੀ ਤੋਂ ਲੈ ਕੇ BA ਤੱਕ ਮੁੱਢਲੀ ਤਾਲੀਮ ਜ਼ਰੀਆ ਤਾਲੀਮ ਜਿਵੇਂ ਦੂਸਰੇ ਸੂਬਿਆਂ ਦੇ ਵਿੱਚ ਹੈ ਉਂਝ ਹੀ ਪੰਜਾਬ ਦੇ ਅੰਦਰ ਪੰਜਾਬ ਦਾ ਵੀ ਉਹਨਾਂ ਹੀ ਹੱਕ ਬਣਦਾ ਹੈ ਸੂਬਾਈ ਹਕੂਮਤਾਰੀ ਦੇ ਵਿੱਚ। ਸੋ ਸਾਨੂੰ ਸਾਡੀ ਜ਼ੁਬਾਨ 'ਚ ਪੜ੍ਹਾਇਆ ਜਾਵੇ कि असी क्यों परेशान है कि पंजाबी लागू होनी चाहिए। वो इसलिए परेशान है जिन्नियां भी साडियां पंजाबी जुबान वास्ते तंजीमां पाकिस्तान या पाकिस्तान तो बाहर वो क्यों कोशिश कर रही ने और इसलिए कि जे असी पंजाबी अपनी औलादा नूं ना दस के गए ना सिखा के गए तो जेड़ी बाद च नस्ल आएगी उन्होंने पता लगेगा कि साडी मादरी जुबान पंजाबी है ते सानू ते आउंदी नहीं ते सानू की करनगे, सानू गाला कढणगे, बुरा कहणगे, पैड़ा कहणगे, मंदा कहणगे कि साडे मापे कैसे सन कि वो सानू साडी जुबान के बारे नहीं दस के गए। लेकिन जदों जबान मुक जाती है तो उसका मतलब है कि कौमां मुक जांदियां ने। लिहाजा असीं अपनी कौम जिहड़ी है वो नहीं मुकाना चाहते। जब तक असीं पंजाबी बोलांगे पढ़ांगे लिखांगे तो फिर साडी पूरे पाकिस्तान के विच पछाण होगी। जिस तरह सिंधी नहीं जिथे जाता वो टोपी ते अपनी पग और अजरक पा के रखता है तो सारे लोग कहते हैं सिंधी जी, सानू इस तरह क्यों नहीं किया जाता, क्यों पंजाबी जी।
इसलिए या सानू बलोची जिस वे आता है तो वह एक लिबास है वह पूरा है वो सामने जिस वे आता यार यह बलोची जी यह पश्तो जी पख्तून जी इस तरह साडी पछाण क्यों नहीं होंगी क्योंकि असी वो अपना लिबास भी छड्डता और रैतल भी छड्डी जा रहे हैं इसलिए साडी थोड़ी थोड़ी पछाण भी मुकती जा रही है और अपनी जबान भी छड्डी जा रहा है सानू पंजाबी बोलने का मकसद है कि अपना जिहड़ा विरसा है साडे बाबियां दा विरसा है ओनू याद रखने की बहुत लोड़ है बोल पंजाबी बोल पंजाबी